ਹੁਣ ਆਪਣੇ ਮੁਲਕ ਯੂਐਸਏ ਵੱਲ ਆਈਏ। 40 ਮਿਲੀਅਨ ਲੋਕ ਯੂਐਸਏ ਦੇ ਵਿੱਚ ਵਿੰਟਰ ਵੈਦਰ ਅਲਰਟ ਦੇ ਅੰਡਰ ਹੈਗੇ ਆ। ਟੈਕਸਸ ਤੋਂ ਲੈ ਕੇ ਵੈਸਟ ਵਰਜੀਨੀਆ ਆਈਸਿੰਗ ਲਾਈਕ ਕੰਡੀਸ਼ਨ ਬਣੀ ਹੋਈ ਆ। ਬਹੁਤ ਸਾਰੇ ਟਰੱਕਰਸ ਜੋ ਟੈਕਸਸ ਵੱਲ ਨੂੰ ਜਾਂਦੇ, ਬੜਾ ਧਿਆਨ ਰੱਖਿਓ। ਅੱਜ ਕੱਲ ਤੇ ਪਰਸੋਂ 3 ਦਿਨ ਦਾ ਜਿਹੜਾ ਵੈਦਰ ਆ ਬਹੁਤ ਹੀ ਜ਼ਿਆਦਾ ਉੱਥੇ ਬੈਡ ਹੈਗਾ ਤੇ ਆਈਸਿੰਗ ਕੰਡੀਸ਼ਨ ਬਣੀ ਹੋਈ ਆ। ਜਿਹੜੀ ਠੰਡ ਆ ਬਹੁਤ ਜ਼ਿਆਦਾ ਉੱਥੇ ਬਣੀ ਹੋਈ ਆ। 40 ਤੋਂ ਵੱਧ ਐਕਸੀਡੈਂਟ ਹੋਏ ਆ, ਜਿਹਦੇ ਵਿੱਚ ਕਿੰਨੀਆਂ ਜੋ ਕਾਰਾਂ ਆ ਉਹ ਟੋਟਲ ਹੋਈਆਂ ਆ ਤੇ ਡੈਥ ਜੋ ਮੌਤ ਆ ਉਹਨਾਂ ਦੀ ਗਿਣਤੀ ਵੀ ਆ ਰਹੀ ਹੈਗੀ ਆ। ਕਹਿੰਦੇ ਪਈ ਫਰੀਜ਼ਿੰਗ ਰੇਨ ਵਾਲੀ ਸਿਚੁਏਸ਼ਨ ਸੈਂਟਰਲ ਕੈਲੀਫੋਰਨੀਆ, ਸਾਊਥ ਵੈਸਟ ਓਕਲਾਹੋਮਾ, ਸੈਂਟਰਲ ਅਰਕਨਸਾਸ ਤੇ ਵੈਸਟਰਨ ਟੈਨਸੀ ਦੇ ਵਿੱਚ 1/4 ਇੰਚ ਤੋਂ ਲੈ ਕੇ 4 ਇੰਚ ਤੱਕ ਜੋ ਸਨੋ ਆ ਉਹ ਪਈ ਆ। ਤੇ ਕੰਡੀਸ਼ਨ ਕਿਉਂਕਿ ਠੰਡ ਇੰਨੀ ਆ, 45 ਡਿਗਰੀ ਬਿਲੋ ਜ਼ੀਰੋ ਜੋ ਟੈਂਪਰੇਚਰ ਪੋਸੀਬਲ ਆ। ਤੇ ਅੱਜ ਦੀ ਜੇ ਗੱਲ ਕਰਦੇ ਜਾਈਏ, ਫਰੀਜ਼ਿੰਗ ਰੇਨ ਕਹਿੰਦੇ ਪਈ ਟੈਕਸਸ ਤੋਂ ਲੈ ਕੇ ਓਹਾਇਓ, ਟੈਨਸੀ ਵੈਲੀ ਇੱਧਰ ਸਾਰੇ ਏਰੀਆ ਨੂੰ ਕਵਰ ਕਰ ਰਹੀ ਆ। 30 ਡਿਗਰੀ ਬਿਲੋ ਐਵਰੇਜ ਟੈਂਪਰੇਚਰ ਚੱਲ ਰਿਹਾ। ਸੈਂਟਰਲ ਐਪਲੈਸ਼ੀਅਨਸ ਤੇ ਲੋਅਰ ਮਿਸੀਸਿਪੀ, ਟੈਨਸੀ, ਓਹਾਇਓ ਵੈਲੀ ਸਾਰਾ ਏਰੀਆ ਬਹੁਤ ਬੈਡ ਆ। ਅੱਜ ਰਾਤ ਨੂੰ ਫੇਰ ਵਾਰਨਿੰਗ ਆ। ਮੈਂਫਿਸ ਤੇ ਹੋਰ ਜੋ ਟੈਨਸੀ, ਅਰਕਨਸਾ, ਮਿਸੀਸਿਪੀ ਦਾ ਏਰੀਆ ਆ। ਤੇ ਟਿਊਜ਼ਡੇ ਨੂੰ ਵੀ ਜੋ ਆਸਟਨ, ਡੈਲਸ, ਓਕਲਾਹੋਮਾ ਸਿਟੀ, ਇੱਥੇ ਬਹੁਤ ਬੈਡ ਕੰਡੀਸ਼ਨ ਆ। ਸੋ ਖਾਸ ਕਰਕੇ ਟਰੱਕਰਸ ਜੇ ਉਸ ਪਾਸੇ ਜਾ ਰਹੇ ਆ ਜਾਂ ਆਮ ਲੋਕ ਵੀ ਕਈ ਵਾਰੀ ਵਿਜ਼ਿਟ ਕਰਨ ਗਏ, ਲੋਕਲ ਨੂੰ ਤਾਂ ਪਤਾ ਹੁੰਦਾ ਵੀ ਕਿੱਦਾਂ ਦਾ ਵੈਦਰ ਆ। ਤੇ ਆਈਸਿੰਗ ਕੰਡੀਸ਼ਨ ਕਰਕੇ ਐਕਸੀਡੈਂਟ ਬਹੁਤ ਜ਼ਿਆਦੇ ਹੋ ਰਹੇ ਆ। ਹਾਈਵੇ ਇੰਟਰਸਟੇਟ ਜੋ 80 ਆ ਉਹਦੇ ਉੱਤੇ ਇੱਕ ਜਣੇ ਦੀ ਮੌਤ ਹੋ ਗਈ, ਕਈ ਜਣੇ ਫੱਟੜ ਹੋਏ ਆ। 44 ਦੇ ਕਰੀਬ ਜੋ ਕਾਰਾਂ ਆ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਉਹਨਾਂ ਦੇ ਐਕਸੀਡੈਂਟ ਹੋਏ ਹੈਗੇ। ਜੀ, ਇੱਧਰ ਬੇ ਏਰੀਏ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਫਰੀਜ਼ ਵਾਰਨਿੰਗ ਜਿਹੜੀ ਉਹ ਜਾਰੀ ਕੀਤੀ ਗਈ ਆ ਅੱਜ ਦੇ ਜਿਹੜੇ ਉਹ ਦਿਨ ਦੇ ਲਈ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਸਾਹਮਣੇ ਆ। ਫਰੀਜ਼ ਵਾਰਨਿੰਗ ਕਈ ਥਾਵਾਂ ਦੇ ਉੱਤੇ ਆ। ਕਾਫੀ ਠੰਡੀਆਂ ਰਾਤਾਂ ਦੇ ਲਈ ਕਹਿੰਦੇ ਵੀ ਤਿਆਰ ਰਹਿਣਾ ਪੈਣਾ ਆ। ਵਿੰਟਰ ਸਟਾਰਮ ਅਜੇ ਹਰਜੋਤ ਸਿੰਘ ਜੀ ਕੁਛ ਹਫ਼ਤੇ ਹੀ ਹੋਏ ਆ, ਪਹਿਲੋਂ ਹੀ ਆ ਕੇ ਹਟਿਆ ਸੀ। ਉਦੋਂ ਵੀ 15-16 ਸਟੇਟਾਂ ਜਿਹੜੀਆਂ ਪ੍ਰਭਾਵਿਤ ਹੋਈਆਂ ਸੀਗੀਆਂ ਤੇ ਅਜੇ ਮੈਨੂੰ ਲੱਗਦਾ ਉਹਦੇ ਵਿੱਚੋਂ ਉੱਭਰੇ ਵੀ ਨਹੀਂ ਆ ਲੋਕ। ਤੇ ਇੱਕ ਹੋਰ ਨਵਾਂ ਵਿੰਟਰ ਸਟਾਰਮ ਆ, ਉਸ ਨੂੰ ਝੱਲਣਾ ਜਿਹੜਾ ਉਹ ਪੈ ਰਿਹਾ ਆ। ਬੇ ਏਰੀਏ ਵਾਲੇ ਜਿਹੜੇ ਆ ਰੇਨ ਸਟਾਰਮਸ ਜਿਹੜੇ ਆ ਉਹਨਾਂ ਤੋਂ ਜੂਝ ਕੇ ਹਟੇ ਆ ਤੇ ਹੁਣ ਫਰੀਜ਼ ਵਾਰਨਿੰਗ ਜਿਹੜੀ ਆ ਇਹਨਾਂ ਨੇ ਜਾਰੀ ਕਰ ਦਿੱਤੀ ਗਈ ਆ। ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਫਰੀਜ਼ ਵਾਰਨਿੰਗ ਆ ਉਹ ਇਸ਼ੂ ਕੀਤੀ ਗਈ ਆ। ਸੈਂਟਾ ਕਲਾਰਾ ਕਾਉਂਟੀ ਨੇ ਤਾਂ ਕਹਿੰਦੇ ਵੀ ਵਾਰਮਿੰਗ ਸੈਂਟਰਸ ਵੀ ਜਿਹੜੇ ਓਪਨ ਕੀਤੇ ਆ ਵੀ ਭਾਈ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਨ੍ਹਾਂ ਨੂੰ ਰਾਤ ਨੂੰ ਰਹਿਣ ਨੂੰ ਥਾਂ ਨਹੀਂ ਹੈਗੀ, ਉਹ ਫਿਰ ਅਜਿਹੀਆਂ ਥਾਵਾਂ ਦੇ ਉੱਤੇ ਜਾ ਸਕਦੇ ਆ ਜਾਂ ਕਿਸੇ ਦੀ ਬਿਜਲੀ ਨਹੀਂ ਹੈਗੀ ਜਾਂ ਹੋਰ ਹੀਟ ਦੀ ਕਿਸੇ ਦੇ ਪ੍ਰੋਬਲਮ ਆ। ਸੋ ਸਾਰੇ ਕਮਿਊਨਿਟੀ ਵਾਲਿਆਂ ਨੂੰ, ਜਿੰਨੇ ਵੀ ਲੋਕ ਆ, ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਜਾ ਰਹੀਆਂ ਆ ਵੀ ਭਾਈ ਵਿੰਟਰ ਇਜ਼ ਕਮਿੰਗ, ਫਰੀਜ਼ ਵਾਰਨਿੰਗ ਇਫੈਕਟ ਦੇ ਵਿੱਚ ਆ। ਫਰੀਜ਼ ਵਾਰਨਿੰਗ ਤੇ ਆਪਣੇ ਆਪ ਨੂੰ, ਆਪਣੇ ਪਰਿਵਾਰਾਂ ਨੂੰ ਇਸ ਚੀਜ਼ ਦੇ ਵਿੱਚ ਬਚਾ ਕੇ ਜਿਹੜਾ ਉਹ ਰੱਖੋ। ਸਲੀਟ ਤੇ ਇਹ ਸਾਰੀਆਂ ਚੀਜ਼ਾਂ, ਜੰਮੀਆਂ ਹੋਈਆਂ ਸੜਕਾਂ, ਇਹ ਆਮ ਹੋਣਗੀਆਂ ਜਦੋਂ ਤੁਸੀਂ ਹੁਣ ਕਰਨਾ ਆ ਇਹਨਾਂ ਥਾਵਾਂ ਦੇ ਵਿੱਚ। ਫਰੀਜ਼ਿੰਗ ਰੇਨ, ਸਲੀਟ, ਇਹ ਸਾਰਾ ਕੁਛ ਤੇ ਇਹ ਇੱਕ ਰੈਸਿਪੀ ਹੈਗੀ ਆ ਡਿਜ਼ਾਸਟਰ ਦੇ ਲਈ, ਐਕਸੀਡੈਂਟਸ ਦੇ ਲਈ। ਸੋ ਤੁਸੀਂ ਜਿਹੜਾ ਉਹ ਧਿਆਨ ਰੱਖਣਾ। ਡੈਨਵਰ ਦੇ ਵਿੱਚ ਰਿਕਾਰਡ ਤੋੜ -10 ਡਿਗਰੀ ਜਿਹੜਾ ਆ ਕਹਿੰਦੇ ਵੀ ਓਵਰਨਾਈਟ ਲੋ ਹੋਇਆ ਆ। 1985 ਤੋਂ ਬਾਅਦ ਦੇ ਵਿੱਚ ਇਹ ਨਵਾਂ ਰੈਕਡ ਜਿਹੜਾ ਉਹ ਸੈੱਟ ਹੋਇਆ ਆ। ਨੈਸ਼ਨਲ ਵੈਦਰ ਸਰਵਿਸ ਨੇ ਇਹ ਜਾਣਕਾਰੀ ਦਿੱਤੀ ਹੈਗੀ ਆ। ਸੋ ਕਾਫੀ ਸੋ ਸਾਡੇ ਕੁਝ ਸਰੋਤੇ ਰਾਜਕਨਵੀਰ ਸਿੰਘ ਜੀ ਜੋ ਸੋਸ਼ਲ ਮੀਡੀਆ ਤੇ ਵੀ ਦੱਸ ਰਹੇ ਆ, ਓਕਲਾਹੋਮਾ ਦੇ ਵਿੱਚ ਕਹਿੰਦੇ ਵੀ ਟੈਂਪਰੇਚਰ ਕਾਫੀ ਬੁਰਾ ਹੈਗਾ, ਕਾਫੀ ਬੈਡ ਆ। 20 ਡਿਗਰੀ ਦੇ ਕਰੀਬ ਉੱਥੇ ਟੈਂਪਰੇਚਰ ਆ ਤੇ ਹੇਲਸ ਵੀ ਪਏ ਹੈਗੇ, ਐਣ ਵਗੈਰਾ ਵੀ ਉੱਥੇ ਪਈ ਆ। ਹੋਰ ਵੀ ਜੇ ਕੋਈ ਸਰੋਤੇ ਸਾਡੇ ਇੱਧਰ ਕਈ ਵਾਰੀ ਗਏ ਹੁੰਦੇ ਆ, ਜੇ ਤੁਸੀਂ ਹੋਰ ਆਪਣੇ ਭੈਣਾਂ ਭਰਾਵਾਂ ਨੂੰ ਅਪਡੇਟ ਦੇਣਾ ਚਾਹੁੰਦੇ ਆ ਤੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ ਤੇ ਲਾਈਵ ਕਾਲ ਕਰਕੇ ਵੀ ਦੱਸ ਸਕਦੇ ਹੋ। 408 272 5200
4082725200 ਸਾਡਾ ਲਾਈਵ ਸ਼ੋਅ ਇਸ ਟਾਈਮ ਚੱਲ ਰਿਹਾ ਹੈ 10 ਵਜੇ ਤੱਕ ਇਹ ਚੱਲਣਾ ਹੈ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਤੇ ਤਾਂ ਕਿ ਜਿਹੜੇ ਹੋਰ ਆਪਣੇ ਭੈਣ ਭਰਾ ਆ ਕਈ ਵਾਰੀ ਪਤਾ ਨਹੀਂ ਹੁੰਦਾ ਗਏ ਆ ਉਧਰ ਜਾਂ ਟਰੱਕਿੰਗ ਵਾਲੇ ਆ ਉਹਨਾਂ ਨੇ ਜਾਣਾ ਕੋਈ ਕਿਸੇ ਤਰ੍ਹਾਂ ਬੈਡ ਟੈਂਪਰੇਚਰ ਦੇ ਵਿੱਚ ਸਟਕ ਨਾ ਹੋ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਚੱਕ ਸ਼ੂਮਰ ਆ ਉਹਨਾਂ ਨੇ ਜਿਹੜਾ ਕਿਹਾ ਵੀ ਜਿਹੜਾ ਡੈਟ ਸੀਲਿੰਗ ਨੂੰ ਲੈ ਕੇ ਇਸ ਟਾਈਮ ਮਸਲਾ ਬਣਿਆ ਪਿਆ ਆ ਉਸ ਦੇ ਵਿੱਚ ਕਹਿੰਦੇ ਵੀ ਹਾਊਸ ਦੇ ਵਿੱਚ ਵੀ ਅਸੀਂ ਜਿੱਤਾਂਗੇ ਤੇ ਸੈਨੇਟ ਦੇ ਵਿੱਚ ਵੀ ਜਿਹੜਾ ਉਹ ਜਿੱਤਾਂਗੇ। ਹੁਣ ਡੈਟ ਸੀਲਿੰਗ ਫੇਲ ਨਹੀਂ ਹੋਣੀ ਚਾਹੀਦੀ ਇਹ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਤੇ ਇਸ ਟਾਈਮ ਸਪੈਂਡਿੰਗ ਦੀਆਂ ਜਿਹੜੀਆਂ ਡੈਡਲਾਈਨਸ ਕਹਿੰਦੇ ਵੀ 2017 ਦੇ ਵਿੱਚ ਵੀ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਨਾਲ ਸ਼ੂਮਰ ਹੁਣਾਂ ਨੇ ਜਿਹੜੀ ਡੀਲ ਆ ਉਹ ਬਣਾਈ ਸੀਗੀ ਵੀ ਜਿਸ ਦੇ ਵਿੱਚ ਕਹਿੰਦੇ ਵੀ ਕਈ ਰਿਪਬਲਿਕਨਸ ਉਸ ਟਾਈਮ ਤੇ ਨਾਰਾਜ਼ ਵੀ ਸੀਗੇ ਤੇ ਪਰ ਕਹਿੰਦੇ ਵੀ ਡੈਟ ਸੀਲਿੰਗ ਦੇ ਵਿੱਚ ਕੋਈ ਵੀ ਹੌਸਟੇਜ ਜਾਂ ਇਦਾਂ ਦਾ ਮਸਲਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਬਿਆਨ ਦਿੰਦੇ ਹੋਏ ਕਿਹਾ ਵੀ ਇਹ ਬੜੀ ਬਦਕਿਸਮਤੀ ਦੇ ਨਾਲ ਇਹ ਆ ਵੀ ਕੁਛ ਜਿਹੜੇ ਲੀਡਰ ਆ ਖਾਸ ਕਰਕੇ ਉਹਨਾਂ ਨੇ ਮਕਾਰਥੀ ਉਹਨਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਵੀ ਇਹ ਜਿਹੜੇ ਐਕਸਟ੍ਰੀਮ ਲੋਕ ਆ ਉਹਨਾਂ ਨੂੰ ਇਦਾਂ ਦੇ ਟੂਲ ਜਿਹੜੇ ਉਹ ਮਿਲੇ ਆ ਤੇ ਉਹ ਜਾਣ ਬੁੱਝ ਕੇ ਇਸ ਨੂੰ ਡਿਜ਼ਾਸਟਰ ਦੇ ਨਾਲ ਫਲਰਟ ਜਿਹੜੇ ਉਹ ਕਰ ਗਏ ਆ ਜਿਹੜੇ ਕਿ ਇਵੈਂਚੁਅਲੀ ਅਮਰੀਕਨ ਲੋਕਾਂ ਨੂੰ ਹਰਟ ਜਿਹੜਾ ਉਹ ਕਰੇਗਾ ਤੇ ਕਹਿੰਦੇ ਮੈਂ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਅਮਰੀਕਨ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਆਪਾਂ ਇਸ ਚੀਜ਼ ਦੇ ਲਈ ਤਿਆਰ ਆ ਤੇ ਆਪਾਂ ਇਸ ਚੀਜ਼ ਦੇ ਵਿੱਚ ਜਿੱਤਾਂਗੇ। ਹੁਣ ਦੇਖੋ ਹਰਜੋਤ ਸਿੰਘ ਜੀ ਕੀ ਹੁੰਦਾ ਹੈ ਪਰ ਇੱਥੇ ਵੀ ਪੂਰਾ ਗੁੱਥਮ ਗੁੱਥਾ ਮਸਲਾ ਜਿਹੜਾ ਉਹ ਬਣਿਆ ਪਿਆ ਆ। ਰਿਪਬਲਿਕਨਸ ਹੁਣ ਇੱਕ ਵਾਰੀ ਫੇਰ ਡੈਟ ਸੀਲਿੰਗਸ ਸਪੈਂਡਿੰਗ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਤੇਜ਼ੀ ਦੇ ਨਾਲ ਬੋਲ ਰਹੇ ਆ ਜਿਹੜੇ ਕਿ ਜਦੋਂ ਉਹਨਾਂ ਦੇ ਆਪਣੇ ਰਾਸ਼ਟਰਪਤੀ ਦੇ ਕਾਰਜਕਾਲ ਦੇ ਵਿੱਚ ਸਾਰੀਆਂ ਚੀਜ਼ਾਂ ਦੇ ਉੱਤੇ ਇਹਨਾਂ ਨੇ ਚੁੱਪ ਵੱਟੀ ਰੱਖੀ ਸੀ। ਜੀ ਬਿਲਕੁਲ ਜਦੋਂ ਮਕਾਰਥੀ ਨੂੰ ਪੁੱਛਿਆ ਗਿਆ ਕੈਵਨ ਮਕਾਰਥੀ ਕੈਲੀਫੋਰਨੀਆ ਤੋਂ ਹੈਗੇ ਆਪਣੇ ਸੈਨੇਟਰ ਹੁਣ ਸੌਰੀ ਕਾਂਗਰਸਮੈਨ ਤੇ ਉਹਨਾਂ ਨੇ ਵੀ ਇਹ ਕਿਹਾ ਵੀ ਡੈਮੋਕ੍ਰੇਟਸ ਨੇ ਦਸੰਬਰ ਮਹੀਨੇ ਦੇ ਵਿੱਚ ਜੋ ਈਅਰ ਐਂਡ ਸਪੈਂਡਿੰਗ ਬਿੱਲ ਸੀ ਉਸ ਨੂੰ ਜਲਦੀ ਤੋਂ ਜਲਦੀ ਪਾਸ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਕੁਝ ਸੈਨੇਟਰਸ ਦੋ ਦੇ ਕਰੀਬ ਜੋ ਸੈਨੇਟਰਸ ਰਿਟਾਇਰ ਹੋ ਰਹੇ ਸੀ। ਸੋ ਆਪਾਂ ਨੂੰ ਪਤਾ ਹੀ ਆ ਵੀ ਜਦੋਂ ਨੈਂਸੀ ਪਲੋਸੀ ਵੀ ਹਾਊਸ ਸਪੀਕਰ ਵੀ ਸੀਗੇ ਤੇ ਉਹ ਵੀ ਕਾਫੀ ਜਿਹੜਾ ਬੋਲਦੇ ਸੀ ਪਰ ਪਿਛਲੇ ਕੁਝ ਦਿਨਾਂ ਦੇ ਉੱਤੋਂ ਚੱਕ ਸ਼ੂਮਰ ਕਹਿੰਦੇ ਕਾਫੀ ਕੁਝ ਬੋਲ ਰਿਹਾ ਤੇ ਉਹਨਾਂ ਨੇ ਕੈਵਨ ਮਕਾਰਥੀ ਨੂੰ ਆਪਣਾ ਨਿਸ਼ਾਨਾ ਆ ਉਹ ਬਣਾਇਆ ਹੋਇਆ ਹੈਗਾ। ਜੀ ਇਹ ਸਾਰੇ ਮਸਲੇ ਦੇ ਵਿੱਚ ਜਿਹੜੇ ਸੈਨੇਟ ਦੇ ਮਿਨੋਰਟੀ ਲੀਡਰ ਮਿਚ ਮਕੌਨਲ ਉਹ ਹਾਲ ਦੀ ਘੜੀ ਦੂਰੀ ਬਣਾ ਕੇ ਰੱਖੇ ਆ ਉਹ ਕੋਈ ਇਹਨਾਂ ਦਾ ਕੋਈ ਬਹੁਤਾ ਬਿਆਨ ਜਿਹੜਾ ਇਸ ਚੀਜ਼ ਦੇ ਵਿੱਚ ਆਇਆ ਨਹੀਂ ਆ। ਜੈਨਟ ਯੈਲਨ ਜਿਹੜੇ ਟ੍ਰੈਜਰੀ ਦੇ ਸਕੱਤਰ ਆ ਉਹਨਾਂ ਨੇ ਕਿਹਾ ਵੀ ਜੇ ਡੈਟ ਸੀਲਿੰਗ ਦੇ ਵਿੱਚ ਜੇ ਅਮਰੀਕਾ ਡਿਫਾਲਟ ਕਰਦਾ ਤੇ ਇੱਕ ਡਿਜ਼ਾਸਟਰ ਇਸ ਦੇ ਵਿੱਚ ਹੋਊਗਾ। ਸੋ ਦੋਨੋਂ ਧੜੇ ਇੱਕ ਦੂਜੇ ਦੇ ਉੱਤੇ ਦੋਸ਼ ਲਾ ਰਹੇ ਆ। ਰਿਪਬਲਿਕਨ ਕਹਿ ਰਹੇ ਆ ਵੀ 2011 ਦੀ ਡੈਟ ਸੀਲਿੰਗ ਟਾਕ ਦੇ ਵਿੱਚ ਤੁਸੀਂ ਜਿਹੜਾ ਇਹੀ ਕੰਮ ਕੀਤਾ ਇਹ ਹੁਣ ਇੱਕ ਦੂਜੇ ਉੱਤੇ ਦੋਸ਼ ਜਿਹੜਾ ਲਾ ਰਹੇ ਆ ਪਰ ਇਹ ਵੀ ਇਹ ਮਸਲਾ ਹਰ ਵਾਰੀ ਪਲੇ ਆਊਟ ਕਰਦਾ ਹੈ। ਇਹੀ ਚੀਜ਼ ਜਿਹੜੀ ਉਹ ਦੇਖੀ ਜਾਂਦੀ ਆ ਜਿਹਦਾ ਜਿਹੜੀ ਪਾਰਟੀ ਦਾ ਰਾਸ਼ਟਰਪਤੀ ਹੁੰਦਾ ਆ ਤੇ ਜੇ ਦੂਜੀ ਪਾਰਟੀ ਸੱਤਾ 'ਚ ਹੁੰਦੀ ਆ ਤੇ ਇਹ ਜਿਹੜੀ ਆਮ ਟਵਿਸਟ ਜਿਹੜੀ ਆ ਉਹ ਕੀਤੀ ਹੀ ਜਾਂਦੀ ਆ ਤੇ ਚੱਲਦੀ ਆ ਰਹੀ ਆ ਤੇ ਹੁਣ ਇਹ ਨਾ ਹੋਵੇ ਵੀ ਕੰਮ ਜ਼ਿਆਦਾ ਜਿਹੜਾ ਆ ਉਹ ਵੱਧ ਜਾਵੇ। ਲੈਟਸ ਸੀ ਕੀ ਹੁੰਦਾ ਹੈ ਵੀ ਵਨ ਕ੍ਰਾਈਸਿਸ ਐਟ ਅ ਟਾਈਮ ਕਿੱਦਾਂ ਇਹ ਕਾਂਗਰਸ ਜਿਹੜੀ ਇਸ ਸਾਰੇ ਕਾਸੇ ਦੇ ਵਿੱਚੋਂ ਉੱਭਰ ਕੇ ਜਿਹੜੀ ਉਹ ਸਾਹਮਣੇ ਆਵੇਗੀ। ਸੋ ਲੈਟਸ ਸੀ ਕੀ ਜਿਹੜਾ ਇਸ ਚੀਜ਼ 'ਚ ਬਣਦਾ ਆ ਪਰ ਮਸਲਾ ਜਿਹੜਾ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ।